ਉਧਰ ਇਜ਼ਰਾਈਲ ਦੇ ਜਿਹੜੇ ਕੁਝ ਸੈਟਲਰਸ ਆ ਉਹਨਾਂ ਨੇ ਵੈਸਟ ਬੈਂਕ ਦੇ ਨਬਲਸ ਇਲਾਕੇ ਦੇ ਵਿੱਚ ਹਮਲਾ ਜਿਹੜਾ ਉਹ ਕੀਤਾ। ਕਹਿੰਦੇ ਵੀ ਉਹਨਾਂ ਨੇ ਸ਼ੂਟਿੰਗ ਕੀਤੀ ਜਿਸ ਕਰਕੇ 4 ਫਲਸਤੀਨੀ ਤੇ 2 ਜਿਹੜੇ ਇਜ਼ਰਾਈਲੀ ਆ ਉਹਨਾਂ ਦੀ ਹੁਣ ਮੌਤ ਹੋਈ ਆ। 20 ਜਿਹੜੇ ਇਜ਼ਰਾਈਲੀ ਸੈਟਲਰਸ ਆ ਉਹ ਇਸ ਕਹਿ ਲਓ ਵੀ ਪਿੰਡ ਦੇ ਉੱਤੇ ਚੜ੍ਹਾਈ ਕਰਦੇ ਹੋਏ ਜਿਹੜੇ ਉਹ ਪਹੁੰਚੇ ਲੋਕਾਂ ਦੇ ਉੱਤੇ ਤੇ ਉਹਨਾਂ ਦੇ ਘਰਾਂ ਦੇ ਉੱਤੇ ਗੋਲੀਆਂ ਜਿਹੜੀਆਂ ਉਹਨਾਂ ਨੇ ਚਲਾਈਆਂ ਹੈਗੀਆਂ ਆ। ਉਧਰ ਇਜ਼ਰਾਈਲੀ ਫੋਰਸਿਸ ਦੇ ਦੁਆਰਾ ਵੈਸਟ ਬੈਂਕ ਦੇ ਕਲਕੀਲਾ ਕਰਕੇ ਜਿਹੜਾ ਇੱਕ ਸਿਟੀ ਆ ਉਸ ਦੇ ਵਿੱਚ ਉਹਨਾਂ ਨੇ ਸਟੋਰਮ ਕਰ ਦਿੱਤਾ ਆ। ਤੇ ਇਹਦੇ ਨਾਲ ਇਹ ਹੋਊਗਾ ਹਰਜੋਤ ਸਿੰਘ ਜੀ ਵੀ ਉੱਥੇ ਜਿਹੜੇ ਹੋਰ ਫਲਸਤੀਨੀ ਰਹਿ ਰਹੇ ਆ ਉਹਨਾਂ ਨੂੰ ਉਹਨਾਂ ਘਰਾਂ ਚੋਂ ਜਿੱਥੇ ਰਹਿ ਰਹੇ ਆ ਉੱਥੋਂ ਖਦੇੜਿਆ ਜਾ ਸਕਦਾ ਹੈ। ਸੋ ਇਜ਼ਰਾਈਲੀ ਸੈਟਲਰਸ ਨੂੰ ਉੱਥੇ ਬੰਦੂਕਾਂ ਰੱਖਣ ਦਾ ਵੀ ਜਿਹੜਾ ਉਹ ਹੱਕ ਹੈਗਾ ਆ। ਉਹ ਜਿੱਥੇ ਮਰਜ਼ੀ ਜਾ ਕੇ ਜਿੱਦਾਂ ਮਰਜ਼ੀ ਜਾ ਕੇ ਕਿਸੇ ਤੇ ਵੀ ਉਹ ਕਬਜ਼ਾ ਵੀ ਜਿਹੜਾ ਉਹ ਕਰ ਲੈਂਦੇ ਆ। ਤੇ ਅਕਸਰ ਇਜ਼ਰਾਈਲ ਦੀ ਜਿਹੜੀ ਫੌਜ ਆ ਉਹਨਾਂ ਦੀ ਫਿਰ ਉਸ ਦੇ ਵਿੱਚ ਮਦਦ ਕਰਦੀ ਆ। ਤੇ ਪੈਲਸਤੀਨੀਅਨ ਜਿਹੜੇ ਉੱਥੇ ਰਹਿ ਰਹੇ ਆ ਪਿਛਲੇ ਲੰਮੇ ਸਮੇਂ ਤੋਂ ਉਹਨਾਂ ਦੇ ਘਰਾਂ ਤੇ ਉਹਨਾਂ ਦੇ ਖੇਤਾਂ ਦੇ ਉੱਤੇ ਉਹ ਕਬਜ਼ਾ ਵੀ ਕਰ ਲੈਂਦੇ ਤੇ ਨੁਕਸਾਨ ਵੀ ਜਿਹੜਾ ਉਹ ਪਹੁੰਚਦਾ ਹੈ ਜਿੱਦਾਂ ਅੱਜ ਦੀ ਇਸ ਖਬਰ ਦੇ ਵਿੱਚ ਪਤਾ ਜਿਹੜਾ ਉਹ ਲੱਗ ਰਿਹਾ ਆ। ਇਜ਼ਰਾਈਲ ਲਗਾਤਾਰ ਵੈਸਟ ਬੈਂਕ ਦੇ ਵਿੱਚ ਉਹ ਹੁਣ ਵੱਧ ਰਿਹਾ ਹੈਗਾ। ਜਾਰਡਨ ਦਾ ਜਿਹੜਾ ਫੋਰਨ ਮਿਨਿਸਟਰ ਆ ਅਯਾਮ ਸਫਾਦੀ ਉਹਨਾਂ ਨੇ ਕਿਹਾ ਵੀ ਇਹ ਜਾਣਬੁੱਝ ਕੇ ਵੈਸਟ ਬੈਂਕ ਦੇ ਵੱਲ ਨੂੰ ਜਿਹੜਾ ਉਹ ਵੱਧ ਰਹੇ ਹੈਗੇ। ਕਹਿੰਦੇ ਵੀ ਇਹ ਵਾਇਲੇਸ਼ਨ ਆ ਹਿਸਟੋਰੀਕਲ ਤੇ ਲੀਗਲ ਸਟੇਟਸ ਕੋ ਦੀ ਜਿਹੜੇ ਜੈਰੂਸਲਮ ਦੇ ਵਿੱਚ ਜਿਹੜੀ ਹੋਲੀ ਸਾਈਟ ਆ ਉਸ ਨੂੰ ਜਿਹੜਾ ਉਹ ਲੈ ਕੇ ਸੋ ਇਹ ਜਿਹੜੀ ਸਿਚੁਏਸ਼ਨ ਜਿਹੜੀ ਹਰਜੋਤ ਸਿੰਘ ਜੀ ਉੱਧਰ ਬਣ ਰਹੀ ਆ ਵੈਸਟ ਬੈਂਕ ਦੇ ਵਿੱਚ। ਪਹਿਲਾਂ ਗਾਜ਼ਾ ਦੇ ਵਿੱਚ ਤਾਂ ਆਲਰੇਡੀ ਹੁਣ ਕਹਿ ਸਕਦੇ ਹਾਂ ਵੀ ਪੂਰਾ ਕੰਟਰੋਲ ਆਲਰੇਡੀ ਇਜ਼ਰਾਈਲ ਦਾ ਹੋ ਹੀ ਗਿਆ ਹੈਗਾ ਆ ਜਿੱਥੇ ਹਜ਼ਾਰਾਂ ਦੀ ਸੰਖਿਆ ਦੇ ਵਿੱਚ ਲੋਕ ਮਾਰੇ ਜਾ ਚੁੱਕੇ ਆ ਤੇ ਉੱਥੇ ਰਹਿਣ ਬਸੇਰਾ ਹੁਣ ਲੋਕਾਂ ਦਾ ਬਹੁਤ ਜ਼ਿਆਦਾ ਮੁਸ਼ਕਿਲ ਜਿਹੜਾ ਉਹ ਬਣਿਆ ਪਿਆ ਹੈਗਾ ਆ। ਸੋ ਇਹ ਜਿਹੜੀ ਸਿਚੁਏਸ਼ਨ ਇਸ ਟਾਈਮ ਉੱਧਰੋਂ ਆ ਰਹੀ ਹੈਗੀ ਆ। ਉੱਧਰ ਜਿਹੜਾ ਹਰਜੋਤ ਸਿੰਘ ਜੀ ਹਾਲ ਦੀ ਘੜੀ ਜਿੱਦਾਂ ਤੁਸੀਂ ਦੱਸਿਆ ਹੀ ਆ ਵੀ ਜਿਹੜਾ ਲੜਾਈ ਦਾ ਫਰੰਟ ਆ ਉਹ ਕੋਈ ਘਟਦਾ ਹੋਇਆ ਨਜ਼ਰ ਨਹੀਂ ਆ ਰਿਹਾ ਹੈਗਾ। ਟਰੰਪ ਹੁਣਾਂ ਨੇ ਕੱਲ ਵੀ ਜਿਹੜੀ ਚੇਤਾਵਨੀ ਦਿੱਤੀ ਸੀ ਵੀ ਜੇ ਇਰਾਨ ਕਿਸੇ ਵੀ ਤਰੀਕੇ ਦਾ ਕੋਈ ਵੀ ਹਮਲਾ ਕਿਸੇ ਸਮੁੰਦਰੀ ਜਹਾਜ਼ ਦੇ ਉੱਤੇ ਆਇਲ ਟੈਂਕਰ ਦੇ ਉੱਤੇ ਕਰਦਾ ਆ ਤਾਂ ਉਹਦਾ ਜਿਹੜਾ ਖਾਮਿਆਜ਼ਾ ਮੋਨਿਟਰੀ ਜਿਹੜੀ ਉਸਦੀ ਹੈਗੀ ਆ ਰਾਸ਼ੀ ਆ ਉਹ ਇਰਾਨ ਦੀ ਮਨੀ ਦੇ ਨਾਲ ਉਸਦੀ ਭਰਪਾਈ ਕੀਤੀ ਜਾਊਗੀ। ਤੇ ਕਹਿੰਦੇ ਵੀ ਇਹ ਮਨੀ ਉਹੀ ਯੂਜ਼ ਹੋਊਗੀ ਜਿਹੜੀ ਇਹਨਾਂ ਦੀ ਫਰੋਜ਼ਨ ਸਾਡੇ ਕੋਲ ਪਈ ਆ ਤੇ ਉਹ ਜਿਹੜੀ ਮਨੀ ਉਸ ਭਰਪਾਈ ਕਰਨ ਨੂੰ ਜਿਹੜੀ ਉਹ ਵਰਤੀ ਜਿਹੜੀ ਉਹ ਜਾ ਸਕਦੀ ਹੈਗੀ ਆ। ਸਟ੍ਰੇਟ ਆਫ ਹਾਰਮੋਜ਼ ਤੋਂ ਇਸ ਟਾਈਮ ਖਾਸਾ ਜਿਹੜਾ ਕਹਿ ਸਕਦੇ ਆ ਵੀ ਆਵਾਜਾਈ ਆ ਉਹ ਫਿਰ ਠੱਪ ਵਾਲੇ ਪਾਸੇ ਨੂੰ ਜਿਹੜੀ ਉਹ ਵੱਧ ਚੁੱਕੀ ਆ। ਤੇ ਰੈੱਡ ਸੀ ਦੇ ਵਿੱਚ ਤੁਸੀਂ ਦੱਸਿਆ ਹੀ ਆ ਵੀ ਜਿਹੜੇ ਹਾਊਥੀਜ਼ ਆ ਉਹ ਵੀ ਹੁਣ ਇਸ ਦੇ ਵਿੱਚ ਆਪਣੇ ਆਪ ਨੂੰ ਐਡ ਜਿਹੜਾ ਉਹ ਕਰ ਰਹੇ ਆ। ਤੇ ਜੇ ਉੱਥੇ ਵੀ ਹਰਜੋਤ ਸਿੰਘ ਜੀ ਉਹ ਕੰਟਰੋਲ 'ਚ ਕਾਮਯਾਬ ਹੋ ਗਏ ਤਾਂ ਫਿਰ ਤਾਂ ਕਹਿ ਲਓ ਵੀ ਬੜਾ ਹੀ ਕੰਮ ਜਿਹੜਾ ਉਹ ਖਰਾਬ ਉਸ ਦੇ ਵਿੱਚ ਹੋ ਜਾਊਗਾ। ਸੋ ਜਿੱਦਾਂ ਤੁਸੀਂ ਦੱਸਿਆ ਵੀ ਇੱਕ ਬਹੁਤ ਵੱਡਾ ਜਿਹੜਾ ਹਮਲਾ ਇਰਾਨ ਦੇ ਉੱਤੇ ਜਿਹੜਾ ਉਹ ਕਰਨ ਨੂੰ ਰੈਡੀ ਹੋਏ ਪਏ ਆ ਅਮਰੀਕਾ ਵਾਲੇ। ਉੱਧਰ ਪਾਕਿਸਤਾਨ ਕਹਿੰਦੇ ਵੀ ਇਹ ਰੁਕੀਆਂ ਹੋਈਆਂ ਗੱਲਬਾਤ ਆ ਉਸ ਨੂੰ ਦੁਬਾਰਾ ਚਲਾਉਣ ਦੇ ਲਈ ਕੋਸ਼ਿਸ਼ ਜਿਹੜੀ ਉਹ ਕਰ ਰਹੇ ਆ। ਆਲਰੇਡੀ ਪਾਕਿਸਤਾਨ ਨੇ $10 ਬਿਲੀਅਨ ਦੀ ਮੰਗ ਕੀਤੀ ਆ ਅਮਰੀਕਾ ਦੇ ਕੋਲੋਂ ਜਿਹੜੀਆਂ ਪਹਿਲੋਂ ਕਰਾਈਆਂ ਗਈਆਂ ਪੀਸ ਟਾਕਸ ਆ ਉਹਨਾਂ ਨੂੰ ਜਿਹੜਾ ਉਹ ਲੈ ਕੇ। ਉੱਦਾਂ ਉਹ ਵੀ ਆਪਾਂ ਨੂੰ ਪਤਾ ਹੈ ਵੀ ਕਾਫੀ ਜ਼ਿਆਦਾ ਉਤਾਰ ਚੜਾਵ ਸੀਗਾ ਉਹਨਾਂ ਗੱਲਬਾਤ ਦੇ ਵਿੱਚ ਜੋ ਕਿ ਇਵੈਂਚੁਅਲੀ ਮੈਮੋਰੈਂਡਮ ਆਫ ਅੰਡਰਸਟੈਂਡਿੰਗ ਵੀ ਜਿਹੜਾ ਉਹ ਬਣਿਆ ਸੀ ਸਾਈਨ ਵੀ ਹੋਇਆ ਪਰ ਫਿਰ ਦੋਨੋਂ ਹੀ ਧਿਰਾਂ ਉਸ ਦੇ ਉੱਤੇ ਅੜੀਆਂ ਜਿਹੜੀਆਂ ਉਹ ਨਹੀਂ ਰਹੀਆਂ। ਸ਼ੁਰੂਆਤ ਜਿਹੜੀ ਆ ਉਹ ਹੋ ਹੀ ਗਈ ਇੱਕ ਦੂਜੇ ਦੇ ਉੱਤੇ ਜਿਹੜਾ ਹਮਲਾ ਕਰਨ ਦੇ ਲਈ। ਸੋ ਆਇਲ ਪ੍ਰਾਈਸਿਸ ਨੂੰ ਲੈ ਕੇ ਹੁਣ ਕਾਫੀ ਜ਼ਿਆਦਾ ਰੌਲਾ ਰੱਪਾ ਜਿਹੜਾ ਉਹ ਚੱਲ ਰਿਹਾ ਆ। ਪਾਕਿਸਤਾਨ ਕਹਿੰਦੇ ਵੀ ਇਸ ਟਾਈਮ ਰਾਹ ਲੱਭ ਰਿਹਾ ਵੀ ਕਿਸੇ ਨਾ ਕਿਸੇ ਤਰੀਕੇ ਜਿਹੜੀਆਂ ਗੱਲਬਾਤ ਆ ਇਰਾਨ ਤੇ US ਦੇ ਵਿੱਚ ਦੁਬਾਰਾ ਜਿਹੜੀ ਉਹ ਸ਼ੁਰੂ ਕਰਵਾਈ ਜਾ ਸਕੇ। ਪਰ ਜਦੋਂ ਤੋਂ ਮੈਮੋਰੈਂਡਮ ਆਫ ਅੰਡਰਸਟੈਂਡਿੰਗ ਭੰਗ ਹੋਇਆ ਆ 13 ਦਿਨ ਹੋ ਗਏ ਲਗਾਤਾਰ ਇਸ ਲੜਾਈ ਦੇ ਵਿੱਚ ਗੱਲਬਾਤ ਕਰਨ ਦੇ ਲਈ। ਪਾਕਿਸਤਾਨ ਕਹਿੰਦੇ ਵੀ ਪਿਛਲੇ 10 ਦਿਨਾਂ 'ਚ ਦੂਜੀ ਵਾਰ ਉਹਨਾਂ ਨੇ ਕੋਸ਼ਿਸ਼ ਕੀਤੀ ਆ ਵੀ ਇਹਨਾਂ ਦੋਨਾਂ ਧਿਰਾਂ ਦੇ ਵਿੱਚ ਗੱਲਬਾਤ ਕਰਵਾਈ ਜਾਵੇ ਜਾਂ ਆਪ ਉਹਨਾਂ ਨੇ ਗੱਲ ਕਰਕੇ ਜਿਹੜੀ ਉਹ ਦੇਖੀ ਹੈਗੀ ਆ। ਰੀਸੈਂਟਲੀ ਇਰਾਨ ਦਾ ਜਿਹੜਾ ਇੰਟੀਰੀਅਰ ਮਿਨਿਸਟਰ ਆ ਅਸਕੰਦਰ ਮੋਮੇਨੀ ਉਹ ਇਸਲਾਮਾਬਾਦ ਪਾਕਿਸਤਾਨ ਦੇ ਵਿੱਚ ਜਾ ਕੇ ਜਿਹੜੇ ਉਹ ਆਏ ਹੈਗੇ ਆ। ਸੋ ਕੋਸ਼ਿਸ਼ ਜਿਹੜੀ ਆ ਬੈਕ ਐਂਡ ਚੈਨਲਸ ਦੇ ਉੱਤੇ ਜਿਹੜੀ ਉਹ ਚੱਲ ਰਹੀ ਹੈਗੀ ਆ। ਜਿਹੜਾ ਮੋਮੇਨੀ ਆ ਇਸ ਨੂੰ IRGC ਜਿਹੜਾ ਇਰਾਨ ਰੈਵੋਲੂਸ਼ਨਰੀ ਗਾਰਡ ਕਾਰਪ ਆ ਉਸ ਦਾ ਸਾਥੀ ਜਿਹੜਾ ਉਹ ਮੰਨਿਆ ਜਾਂਦਾ ਆ
ਤੇ ਈਰਾਨ ਨੂੰ ਇਸ ਟਾਈਮ ਇਹੀ ਮੰਨਿਆ ਜਾ ਰਿਹਾ ਵੀ ਜਿਹੜਾ IRGC ਵਾਲੇ ਹੀ ਚਲਾ ਰਹੇ ਹੈਗੇ ਆ, ਤੇ ਜੇ ਇਹ ਆਪ ਵੀ ਇਸ ਗੱਲਬਾਤ ਦੇ ਵਿੱਚ ਸ਼ਾਮਲ ਹੋਣਾ ਚਾਹੁੰਦੇ ਆ, ਸੋ ਇਹ ਹੋ ਸਕਦਾ ਆ ਵੀ ਕਿਤੇ ਨਾ ਕਿਤੇ ਵੀ ਗੱਲਬਾਤ ਜਿਹੜੀ ਉਹ ਹੋ ਸਕੇ। ਉਧਰ ਡਿਫੈਂਸ ਦੇ ਸਕੱਤਰ ਪੀਟ ਹੈਗਸੈਥ, ਉਹਨਾਂ ਨੇ ਸੈਨੇਟ ਅਪਰੋਪਰੀਏਸ਼ਨ ਕਮੇਟੀ ਨੂੰ ਜਿਹੜਾ ਉਹ ਕਿਹਾ ਵੀ ਰਸ਼ੀਆ ਤੇ ਚਾਈਨਾ ਜਿਹੜਾ ਉਹ ਇਸ ਟਾਈਮ ਕਿਤੇ ਨਾ ਕਿਤੇ ਈਰਾਨ ਦੀ ਮਦਦ ਇਸ ਦੇ ਵਿੱਚ ਕਰ ਰਹੇ ਹੈਗੇ ਆ। ਟਰੰਪ ਹੁਣਾਂ ਨੇ ਜਿਹੜੀ ਸੋਸ਼ਲ ਮੀਡੀਆ ਦੇ ਉੱਤੇ ਅੱਜ ਜਿਹੜੀ ਪੋਸਟ ਪਾਈ ਆ, ਉਸ ਦੇ ਵਿੱਚ ਉਹਨਾਂ ਨੇ ਕਿਹਾ ਵੀ ਮੈਨੂੰ ਭਰੋਸਾ ਮਿਲਿਆ ਹੈ ਰਸ਼ੀਅਨ ਪ੍ਰੈਜ਼ੀਡੈਂਟ ਵਲਾਦੀਮੀਰ ਪੁਤਿਨ ਤੇ ਚਾਈਨੀਜ਼ ਲੀਡਰ ਸ਼ੀ ਜਿਨਪਿੰਗ ਤੋਂ, ਵੀ ਦੋਨਾਂ ਮੇਜਰ ਕੰਟਰੀਜ਼ ਤੋਂ, ਵੀ ਅਸੀਂ ਈਰਾਨ ਜਿਹੜੀ ਇਸ ਦੇ ਬਾਬਤ ਉਹ ਠੀਕ ਜਿਹੜਾ ਉਹ ਨਹੀਂ ਕਰ ਰਹੇ ਹੈਗੇ। ਤੇ ਪਰ ਨਾਲ ਉਹਨਾਂ ਨੇ ਇਹ ਵੀ ਲਿਖਿਆ ਵੀ ਜੇ ਉਹ ਅੰਦਰ ਖਾਤੇ ਮਦਦ ਕਰ ਰਹੇ ਆ ਤਾਂ ਇਹ ਬਹੁਤ ਮਾੜੀ ਗੱਲ ਆ ਉਹਨਾਂ ਦੇ ਲਈ, ਤੇ ਕਹਿੰਦੇ ਵੀ ਇਹ ਉਹਨਾਂ ਦੇ ਇੰਟਰਸਟ ਲਈ ਕੋਈ ਬੜੀ ਚੰਗੀ ਗੱਲ ਨਹੀਂ ਜਿਹੜੀ ਉਹ ਹੋਊਗੀ। ਰਾਸ਼ਟਰਪਤੀ ਟਰੰਪ ਨੇ ਇਸ ਵਾਰ ਕਿਸੇ ਤਰੀਕੇ ਦੀ ਕੋਈ ਡੈਡਲਾਈਨ ਨਹੀਂ ਦਿੱਤੀ ਵੀ ਜੇ ਇੰਨੇ ਦਿਨਾਂ ਦੇ ਵਿੱਚ ਕੋਈ ਗੱਲਬਾਤ ਨਹੀਂ ਹੁੰਦੀ ਤੇ ਆਪਾਂ ਹਮਲਾ ਜਿਹੜਾ ਉਹ ਕਰਾਂਗੇ, ਤੇ ਕਹਿੰਦੇ ਵੀ ਉਹ ਜਿਹੜਾ ਡਿਸੀਜਨ ਆ ਉਹ ਜਲਦ ਹੀ ਇਸ ਦੇ ਬਾਬਤ ਬਣਾ ਸਕਦੇ ਹੈਗੇ ਆ ਵੀ ਈਰਾਨ ਦੇ ਉੱਤੇ ਵੱਡਾ ਹਮਲਾ ਦੁਬਾਰਾ ਕਦੋਂ ਕੀਤਾ ਜਾ ਸਕਦਾ ਹੈ। ਜੀ ਬਿਲਕੁਲ। ਟਰੰਪ ਉਹਨਾਂ ਨੇ ਇਹ ਕਿਹਾ ਵੀ ਚਾਈਨਾ ਦੇ ਪ੍ਰੈਜ਼ੀਡੈਂਟ ਸ਼ੀ ਜਿਨਪਿੰਗ ਤੇ ਰਸ਼ੀਆ ਦੇ ਪ੍ਰੈਜ਼ੀਡੈਂਟ ਵਲਾਦੀਮੀਰ ਪੁਟਿਨ ਦੇ ਨਾਲ ਉਹਨਾਂ ਦੀ ਗੱਲਬਾਤ ਹੋਈ ਆ, ਤੇ ਉਹਨਾਂ ਦੋਨਾਂ ਨੇ ਕਿਹਾ ਵੀ ਉਹ ਈਰਾਨ ਨੂੰ ਕਿਸੇ ਤਰ੍ਹਾਂ ਦੇ ਹਥਿਆਰ ਜਿਹੜੇ ਆ ਅਪਲਾਈ ਜਿਹੜੇ ਵੇਚਣਗੇ ਨਹੀਂ ਜਾਂ ਉਹਨਾਂ ਨੂੰ ਸਪਲਾਈ ਨਹੀਂ ਕਰਨਗੇ। ਤੇ ਕਹਿੰਦੇ ਭਈ ਇਹ ਮੈਨੂੰ ਉਹਨਾਂ ਨੇ ਕਲੀਅਰਲੀ ਕਿਹਾ ਹੈਗਾ। ਕਤਰ ਨੇ ਇਹ ਕਿਹਾ ਹੈ ਵੀ ਜਿਹੜਾ MOU ਸਾਈਨ ਹੋਇਆ ਸੀਗਾ ਈਰਾਨ ਤੇ USA ਦੇ ਵਿੱਚ, ਉਹ ਇੱਕ ਵਾਰੀ ਫੇਰ ਉਹਦੇ ਤੇ ਇਮੀਡੀਏਟਲੀ ਗੱਲਬਾਤ ਹੋਣੀ ਚਾਹੀਦੀ ਹੈ, ਕਿਉਂਕਿ ਕਤਰ ਦਾ ਵੀ ਜਿਹੜਾ ਨੁਕਸਾਨ ਆ ਕਾਫੀ ਹੋ ਰਿਹਾ। ਕਤਰ ਦੇ ਪ੍ਰਾਈਮ ਮਿਨਿਸਟਰ ਆਫ ਫੋਰਨ ਤੇ ਜਿਹੜੇ ਫੋਰਨ ਅਫੇਅਰ ਮਿਨਿਸਟਰ ਆ ਸ਼ੇਖ ਮੁਹੰਮਦ ਬਿਨ ਜਾਸਿਮ ਅਲ ਥਾਨੀ, ਉਹਨਾਂ ਨੇ ਇਹ ਕਿਹਾ ਵੀ ਜੋ ਪਹਿਲਾਂ ਐਗਰੀ ਹੋਇਆ ਸੀ ਮੈਮੋਰੈਂਡਮ ਆਫ ਅੰਡਰਸਟੈਂਡਿੰਗ, ਉਹਦੇ ਉਸ ਨੂੰ ਦੁਬਾਰਾ ਕੀ ਫੇਰ ਸੋਚਣਾ ਚਾਹੀਦਾ ਹੈਗਾ ਆ। ਤੇ USA ਨੇ 4 ਇੰਡੀਵਿਜੂਅਲਸ ਨੂੰ ਤੇ 9 ਐਂਟੀਟੀਜ਼ ਨੂੰ ਈਰਾਨ ਦੇ ਨਾਲ ਜਿਹੜੀਆਂ ਲਿੰਕ ਸੀ ਉਹਨਾਂ ਨੂੰ ਜਿਹੜਾ ਆ ਉਹਨਾਂ ਦੇ ਉੱਤੇ ਸੈਂਕਸ਼ਨਸ ਲਾ ਦਿੱਤੀਆਂ ਹੈਗੀਆਂ ਆ। ਤੇ ਯੂਰਪੀਅਨ ਯੂਨੀਅਨ ਨੇ ਵੀ ਈਰਾਨ ਦੇ ਉੱਤੇ ਹਿਊਮਨ ਰਾਈਟਸ ਦੀਆਂ ਸੈਂਕਸ਼ਨਸ ਲਾਈਆਂ ਆ, ਤੇ ਉਹਨਾਂ ਨੇ ਕੁਛ ਜਿਹੜੇ ਉੱਥੇ ਦੀ ਸਰਕਾਰ ਦੇ ਉਲਟ ਲੋਕ ਸੀਗੇ ਉਹਨਾਂ ਨੂੰ ਜਾਂ ਤਾਂ ਬਹੁਤ ਜ਼ਿਆਦਾ ਸਜ਼ਾ ਦਿੱਤੀ ਆ ਜਾਂ ਉਹਨਾਂ ਨੂੰ ਹੈਂਗ ਕਰ ਦਿੱਤਾ ਗਿਆ ਹੈਗਾ। ਤੇ ਈਰਾਨ ਦੇ ਪੋਰਟਸ ਦੇ ਉੱਤੇ ਕਾਫੀ ਜ਼ਿਆਦਾ ਜਿਹੜਾ ਸਟ੍ਰਾਈਕ ਹੋਇਆ, ਉਹਦੀਆਂ ਫੋਟੋਆਂ ਵੀ ਆਉਣੀਆਂ ਸ਼ੁਰੂ ਹੋ ਗਈਆਂ। ਓਮਾਨ ਨੇ ਕਿਹਾ ਸਟੇਟ ਆਫ ਹਾਰਮੋਜ਼ ਖੁੱਲੀ ਰਹਿਣੀ ਚਾਹੀਦੀ ਹੈਗੀ ਆ। ਬਹਿਰੀਨ ਦੇ ਵਿੱਚ ਵੀ ਜਿਹੜੇ ਅਲਾਰਮ ਵੱਜਦੇ ਸੁਣੇ ਗਏ ਆ, ਕਿਉਂਕਿ ਉੱਥੇ ਲੋਕਾਂ ਨੂੰ ਕਿਹਾ ਗਿਆ ਆ ਵੀ ਬਚ ਕੇ ਰਹੋ, ਖਾਸ ਕਰਕੇ ਜਿਹੜੇ ਟਰੰਪ ਫੈਮਿਲੀ ਓਨਡ ਸਾਈਟਸ ਹੈਗੇ ਆ ਉੱਥੇ ਹੋਟਲਸ ਆ, ਕਿਉਂਕਿ ਉੱਥੇ ਵੀ ਕਹਿੰਦੇ ਪਈ ਇਸਲਾਮਿਕ ਰੈਵੋਲੂਸ਼ਨਰੀ ਗਾਰਡ ਜਿਹੜੀ ਈਰਾਨ ਦੀ ਆ ਉਹ ਅਟੈਕ ਕਰ ਸਕਦੀ ਹੈਗੀ ਆ। ਈਰਾਨ ਨੇ ਕੁਛ ਆਪਣੇ ਜਿਹੜੇ IRGC ਕਮਾਂਡਰਸ ਆ ਉਹ ਜੈਮਨ ਨੂੰ ਭੇਜੇ ਆ ਤਾਂ ਕਿ ਹੂਟੀਜ਼ ਜਿਹੜੇ ਅੱਤਵਾਦੀ ਆ ਉਹਨਾਂ ਦੀ ਮਦਦ ਕੀਤੀ ਜਾ ਸਕੇ। ਸੋ ਜਿਹੜੀ ਹਲਚਲ ਆ ਬਹੁਤ ਜ਼ਿਆਦਾ ਜਿਹੜੀ ਇਸ ਵੇਲੇ ਮਿਡਲ ਈਸਟ ਦੇ ਵਿੱਚ ਚੱਲ ਰਹੀ ਹੈਗੀ ਆ, ਤੇ ਆਪਾਂ ਇਹੀ ਕਹਿ ਸਕਦੇ ਆ ਵੀ ਫੁੱਲ ਫਲੈਜ ਜਿਹੜੀ ਜੰਗ ਆ ਉਹ ਚੱਲ ਰਹੀ ਹੈਗੀ ਆ। ਜੀ ਬਿਲਕੁਲ।